ਸੋ ਹੁਣ ਆਪਾਂ ਕੁਛ ਕੁ ਜੇ ਲੋਕਲ ਆਪਣੀਆਂ ਖਬਰਾਂ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਲਗਭਗ ਸਾਰੀਆਂ ਕਾਉਂਟੀਆਂ ਨੇ ਹੀ ਕਹਿਤਾ ਸੀ ਵੀ ਇਨਡੋਰ ਮਾਸਕ ਦੀ ਜ਼ਰੂਰਤ ਨਹੀਂ, ਇੱਕ ਸੈਂਟਾ ਕਲਾਰਾ ਕਾਉਂਟੀ ਤੇ ਇੱਕ ਲਾਸ ਐਂਜਲਸ ਕਾਉਂਟੀ। ਅੱਜ ਲਾਸ ਐਂਜਲਸ ਕਾਉਂਟੀ ਨੇ ਵੀ ਅਨਾਉਂਸ ਕਰ ਦਿੱਤਾ ਆ ਵੀ ਉਹ ਇਨਡੋਰ ਮਾਸਕ ਮੈਂਡੇਟ ਉਸ ਨੂੰ ਹਟਾਉਣ ਜਾ ਰਹੇ ਆ ਵੀ ਇਸ ਸ਼ੁੱਕਰਵਾਰ ਤੋਂ ਬਾਅਦ ਇਨਡੋਰ ਤੁਹਾਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਇਹ ਐਲਏ ਕਾਉਂਟੀ ਦੇ ਜਿਹੜੇ ਹੈਲਥ ਡਾਇਰੈਕਟਰ ਆ ਉਹਨਾਂ ਨੇ ਕਿਹਾ ਵੀ ਹੁਣ ਕੋਵਿਡ ਦੇ ਨਾਲ ਜਿਹੜੇ ਪ੍ਰਭਾਵਿਤ ਲੋਕ ਹੈਗੇ ਆ ਉਹਨਾਂ ਦੀ ਗਿਣਤੀ ਹਸਪਤਾਲਾਂ 'ਚ ਬੜੀ ਤੇਜ਼ੀ ਨਾਲ ਘਟ ਰਹੀ ਆ, ਸੋ ਇਸ ਕਰਕੇ ਅਸੀਂ ਇਸ ਕੰਡੀਸ਼ਨ ਨੂੰ ਰਿਮੂਵ ਕਰਨ ਜਾ ਰਹੇ ਹੈਗੇ ਆ ਜੀ। ਜ਼ੈਲੈਂਸਕੀ ਨੇ ਇਹ ਕਿਹਾ ਹੈਗਾ ਆ ਵੀ ਬੈਲਾਰੂਸ ਵੀ ਸਾਥ ਦੇ ਰਿਹਾ ਰਸ਼ੀਆ ਦਾ। ਉਹਨਾਂ ਨੇ ਇੱਕ ਪਾਵਰਫੁਲ ਸਪੀਚ ਦਿੱਤਾ ਆ ਜਿਹਦੇ ਵਿੱਚ ਉਹਨਾਂ ਦੇ ਟਰਾਂਸਲੇਟਰ 3 ਵਾਰ ਰੋਇਆ, ਕਹਿੰਦੇ ਵੀ ਮੈਂ 10 ਸਾਲਾਂ ਤੋਂ ਟਰਾਂਸਲੇਟਰ ਹਾਂ ਪਰ ਇਹ ਇੱਕ ਤਰ੍ਹਾਂ ਦੇ ਨਾਲ ਕਤਲੇਆਮ ਹੋ ਰਿਹਾ, ਸੋ ਉਹ ਟਰਾਂਸਲੇਟਰ ਕਰਦੇ ਹੀ ਰੋ ਪਏ। ਤੇ ਯੂਕਰੇਨ ਦੇ ਯੂਐਨ ਅੰਬੈਸਡਰ ਨੇ ਰਸ਼ੀਆ ਦੇ ਜਿਹੜੇ ਸੋਲਜਰਸ ਆ ਜਿਹੜੇ ਮਾਰੇ ਗਏ ਆ ਜਾਂ ਫੱਟੜ ਹੋਏ ਆ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਹੈਗੀ ਆ ਜੀ। ਹੁਣ ਤੱਕ ਜਿਹੜੇ ਬਿਜ਼ਨਸਿਸ ਜਿਨ੍ਹਾਂ ਨੇ ਰੂਸ ਦੇ ਨਾਲ ਬੰਦ ਕੀਤਾ ਹੈ ਕੰਮ, ਉਹਦੇ ਵਿੱਚ ਐਪਲ, ਨਾਈਕੀ, ਸਨੈਪ, ਅਮਰੀਕਨ ਐਕਸਪ੍ਰੈਸ, ਜੇਪੀ ਮੋਰਗਨ, ਗੋਲਡਮੈਨ ਸੈਕਸ, ਡਾਇਰੈਕਟ ਟੀਵੀ, ਮਾਸਟਰਕਾਰਡ, ਵੀਜ਼ਾ, ਐਡੀਡਾਸ, ਬਲੈਕ ਰੌਕ, ਜਨਰਲ ਮੋਟਰਸ, ਹਾਰਲੇ ਡੇਵਿਡਸਨ, ਡਿਜ਼ਨੀ, ਸੋਨੀ, ਵਾਰਨਰ ਬ੍ਰਦਰਸ, ਬੋਇੰਗ, ਸ਼ੈਲ, ਡੈਲ, ਮੈਟਾ, ਟਵਿੱਟਰ, ਗੂਗਲ, ਡੈਲਟਾ ਏਅਰਲਾਈਨਸ, ਟੈਸਲਾ, ਸਪੇਸਐਕਸ, FedEx, UPS, BP, Intel, AMD, Airbnb, Etsy, HSBC, ਨਿਊਯਾਰਕ ਸਟਾਕ ਐਕਸਚੇਂਜ, ਨੈਸਡੈਕ, ਇਹਨਾਂ ਸਾਰਿਆਂ ਨੇ ਰੂਸ ਦੇ ਨਾਲ ਜਿਹੜੇ ਆਪਣੇ ਬਿਜ਼ਨਸ ਡੀਲਿੰਗਸ ਆ ਉਹਨਾਂ ਨੂੰ ਟੈਂਪਰੇਰੀਲੀ ਸਸਪੈਂਡ ਜਿਹੜੇ ਆ ਉਹ ਕਰ ਦਿੱਤਾ ਹੈਗਾ ਆ। ਸੋ ਓਬਵੀਅਸਲੀ ਹੁਣ ਤੁਸੀਂ ਦੇਖੋ ਵੀ ਇੰਨੀਆਂ ਕੰਪਨੀਆਂ ਨੇ ਆਪਣਾ ਬਿਜ਼ਨਸ ਉੱਥੋਂ ਜਿਹੜੇ ਉਹ ਚੱਕਣਗੇ ਤਾਂ ਅਸਰ ਜਿਹੜਾ ਆ ਉਹ 100% ਉੱਥੋਂ ਦੇ ਲੋਕਾਂ ਦੇ ਉੱਤੇ ਜਿਹੜਾ ਉਹ ਪਊਗਾ। ਹੁਣ ਜਿਹੜੀ ਹਰਜੋਤ ਸਿੰਘ ਜੀ ਚਰਚਾ ਚੱਲ ਰਹੀ ਆ ਵੀ ਜਿਹੜੇ ਰਸ਼ੀਅਨ ਓਲੀਗਾਰਕਸ ਜਿਨ੍ਹਾਂ ਨੇ ਮਹਿੰਗੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਖਰੀਦੀਆਂ ਹੋਈਆਂ ਆ, ਉਹਨਾਂ ਦੀਆਂ ਵੀ ਸ਼ਾਇਦ ਲਿਸਟਾਂ ਕਹਿੰਦੇ ਬਣਾਈਆਂ ਜਾਣਗੀਆਂ ਤੇ ਉਹਨਾਂ ਤੋਂ ਵੀ ਵਸੂਲੀਆਂ ਕੀਤੀਆਂ ਜਾ ਸਕਦੀਆਂ। ਵਸੂਲੀਆਂ ਮਤਲਬ ਵੀ ਕਹਿ ਲਓ ਵੀ ਅੱਗੇ ਜਿਹੜੇ ਲੂਪ ਹੋਲਸ ਦੇ ਜ਼ਰੀਏ ਬਚਦੇ ਆਏ ਆ ਉਹਨਾਂ ਉੱਤੇ ਵੀ ਜਿਹੜੀ ਸਖਤੀ ਆ ਉਹ ਕੀਤੀ ਜਾ ਸਕਦੀ ਆ। ਸੋ ਅਸਰ ਚੌਂ ਚੁਫੇਰੇ ਜਿਹੜਾ ਉਹ ਪਊਗਾ। ਇੱਕ ਰੂਸੀ ਐਂਟਰਪ੍ਰੇਨਿਓਰ ਨੇ $1 ਮਿਲੀਅਨ ਦਾ ਇਨਾਮ ਰੱਖ ਦਿੱਤਾ ਪੁਤਿਨ ਦੇ ਸਿਰ ਦੇ ਉੱਤੇ, ਵਾਂਟਡ ਡੈਡ ਔਰ ਅਲਾਈਵ। ਕਹਿੰਦੇ ਵੀ ਜਿਹੜਾ ਵੀ ਕੋਈ ਅਫਸਰ ਇੱਕ ਜਾਂ ਇੱਕ ਤੋਂ ਵੱਧ ਅਫਸਰ ਉਸ ਨੂੰ ਮਾਰਦੇ ਆ ਜਾਂ ਉਹਨੂੰ ਫੜ ਕੇ ਲਿਆਉਂਦੇ ਆ ਤਾਂ ਉਹਨੂੰ $1 ਮਿਲੀਅਨ ਦਾ ਜਿਹੜਾ ਉਹ ਇਨਾਮ ਦੇਵੇਗਾ। ਸੋ ਇੱਦਾਂ ਦੀਆਂ ਚੀਜ਼ਾਂ ਇਸ ਟਾਈਮ ਹੋ ਰਹੀਆਂ ਨੇ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਆਲਰੇਡੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਰਸ਼ੀਆ ਦੇ ਅਗੇਂਸਟ ਵੀ ਕ੍ਰਾਈਮ ਹੋ ਰਿਹਾ ਹੈਗਾ। ਉਹ ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਰਸ਼ੀਅਨਸ ਲੋਕਾਂ ਨੂੰ ਕੁੱਟ ਰਹੇ ਆ, ਮਾਰ ਰਹੇ ਹੈਗੇ ਆ। ਸੋ ਮਿਸਟਰ ਕਰੀਮ ਏ ਖਾਨ ਕਿਊ ਸੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਫਾਰਮਲ ਇਨਵੈਸਟੀਗੇਸ਼ਨ ਖੋਲ੍ਹਣ ਜਾ ਰਹੇ ਹੈਗੇ ਆ।